ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਰਾਜਪਾਲ ਸਾਹਿਬ ਦੀ। ਰਾਜਪਾਲ ਅੱਜ-ਕੱਲ੍ਹ ਬੜੇ ਸਰਗਰਮ ਨੇ ਤੇ ਸਰਕਾਰ ਨੂੰ ਆਏ ਦਿਨ ਕਿਸੇ ਨਾ ਕਿਸੇ ਸੰਕਟ ਦੇ ਵਿੱਚ, ਵਕਤ ਦੇ ਵਿੱਚ ਪਾਈ ਰੱਖਦੇ ਆ। ਹੁਣ ਕਹਿੰਦੇ ਸੁਰਖੀਆਂ ਇਸ ਗੱਲ ਦੀ ਚਰਚਾ ਬਣੀਆਂ ਪਈਆਂ ਨੇ, ਸੁਰਖੀਆਂ ਇਸ ਗੱਲ ਦੀਆਂ ਬਣੀਆਂ ਨੇ ਕਿ ਰਾਜਪਾਲ ਨੇ ਤਾਂ ਕੀਤਾ ਨਸ਼ਿਆਂ ਤੇ ਹਮਲਾ, ਪਰ ਆਮ ਆਦਮੀ ਪਾਰਟੀ ਨੇ ਮੋੜਵਾਂ ਹਮਲਾ ਰਾਜਪਾਲ ਤੇ ਹੀ ਕਰਤਾ। ਬਿਲਕੁਲ ਜੀ, ਕੱਲ ਵੀ ਆਪਾਂ ਗੱਲ ਕਰਕੇ ਹਟੇ ਜੀ, ਕਿ ਰਾਜਪਾਲ ਹੋਰੀ 2 ਰੋਜ਼ਾ ਦੌਰੇ ਤੇ ਨੇ, ਮਤਲਬ ਖਾਸ ਕਰਕੇ ਸਾਡੇ ਸਰਹੱਦੀ ਇਲਾਕਿਆਂ ਦੇ ਵਿੱਚ, ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ, ਤੇ ਉੱਥੇ ਉਹ ਨਸ਼ੇ ਦਾ ਮੁੱਦਾ, ਹਥਿਆਰਾਂ ਦਾ ਮੁੱਦਾ, ਹੈਨਾ, ਸਿਸਟਮ ਦਾ ਮੁੱਦਾ, ਉਹ ਬੜਾ ਲਗਾਤਾਰ ਚੱਕ ਰਹੇ ਨੇ। ਪਹਿਲੀ ਵਾਰ ਹੈ ਕਿ 50 ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਨਾਲ ਉਹਨਾਂ ਨੇ ਮੁਲਾਕਾਤ ਕੀਤੀ, ਸਰਪੰਚਾਂ ਨੂੰ ਸੰਬੋਧਨ ਕਰ, ਫਿਰ ਕੱਲ ਕਹਿੰਦੇ ਕਰਿਆਨੇ ਦੀ ਦੁਕਾਨ ਤੋਂ ਮਿਲਦਾ, ਟੁੱਥਪੇਸਟ ਵਾਂਗ ਨਸ਼ਾ ਮਿਲਦਾ, ਹੈਨਾ। ਸੋ ਇਹ ਸਾਰੇ ਹਵਾਲੇ ਜਿਹੜੇ ਉਹਨਾਂ ਨੇ ਕੱਲ ਜਿਵੇਂ ਦਿੱਤੇ ਸੀ, ਅੱਜ ਵੀ ਉਸੇ ਗੱਲ ਨੂੰ ਉਹਨਾਂ ਨੇ ਅੱਗੇ ਤੋਰਿਆ। ਅੱਜ ਉਹ ਜੇਲ੍ਹਾਂ ਤੱਕ ਆ ਗਏ। ਉਹ ਕਹਿੰਦੇ ਕਿ ਪੁਲਿਸ ਪ੍ਰਸ਼ਾਸਨ, ਕੱਲ ਉਹਨਾਂ ਨੇ ਪੁਲਿਸ ਤੇ ਵੀ ਹਮਲਾ ਕੀਤਾ ਸੀ ਕਿ ਪੁਲਿਸ ਦੀ ਸ਼ਹਿ ਤੋਂ ਬਿਨਾਂ ਨਸ਼ਾ ਨਹੀਂ ਵਿਕ ਸਕਦਾ। ਅੱਜ ਉਹ ਕਹਿੰਦੇ ਕਿ ਜੇਲ੍ਹਾਂ 'ਚ ਜਿਵੇਂ ਸਾਰੇ ਗੈਂਗ ਚੱਲ ਰਹੇ ਨੇ, ਸਾਰਾ ਧੰਦਾ ਜੇਲ੍ਹਾਂ ਦੇ ਅੰਦਰੋਂ ਚੱਲਦਾ, ਇਹਨਾਂ ਤੱਕ ਸਰਕਾਰ ਨਾਕਾਮ ਹੈ। ਤੇ ਲੈ ਦੇ ਕੇ ਹਮਲਾ ਮੈਨੂੰ ਭਗਵੰਤ ਮਾਨ ਤੇ ਨਜ਼ਰ ਆਉਂਦਾ ਹੈ, ਕਿਉਂਕਿ ਚਾਹੇ ਪ੍ਰਸ਼ਾਸਨ ਹੋਵੇ ਤਾਂ ਵੀ ਉਹ ਮੁੱਖ ਮੰਤਰੀ ਨੇ, ਚਾਹੇ ਉਹ ਜੇਲ੍ਹਾਂ ਹੋਣ, ਚਾਹੇ ਉਹ ਪੁਲਿਸ ਹੋਵੇ, ਚਾਹੇ ਹਾਂਜੀ, ਪੁਲਿਸ ਸਿਸਟਮ ਹੋਵੇ, ਉਹ ਗ੍ਰਹਿ ਵਿਭਾਗ ਦੇ ਵੀ ਮੁਖੀ ਨੇ, ਗ੍ਰਹਿ ਮੰਤਰੀ ਵੀ ਨੇ ਪੰਜਾਬ ਦੇ, ਇਸ ਲਈ ਲੈ ਦੇ ਕੇ ਨਿਸ਼ਾਨਾ ਉੱਥੇ ਹੁੰਦਾ। ਤੇ ਪਰ ਜਿਹੜੀਆਂ ਅੱਜ ਸੁਰਖੀਆਂ ਬਣੀਆਂ ਅਖਬਾਰਾਂ 'ਚ, ਟੀਵੀ ਚੈਨਲਾਂ ਤੇ, ਜਾਂ ਤੁਸੀਂ ਕਹੋ ਕਿ ਵੈਬਸਾਈਟਾਂ ਤੇ, ਹੈ ਨਾ, ਉਹ ਸੁਰਖੀਆਂ ਇਹ ਬਣੀਆਂ ਕਿ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਜੀ ਰਾਜਪਾਲ ਹੋਰੀ ਪੈਰਲਲ ਸਰਕਾਰ ਚਲਾ ਰਹੇ ਨੇ। ਤੇ ਹੂੰ, ਇਹ ਸੁਰਖੀਆਂ ਮੈਨੂੰ ਦਿੱਲੀ ਵਾਲੀਆਂ ਹੀ ਲੱਗਦੀਆਂ ਨੇ। ਦਿੱਲੀ ਦੇ ਵਿੱਚ ਵੀ ਇਹ ਸੁਰਖੀਆਂ ਖੂਬ ਛਪਦੀਆਂ ਰਹੀਆਂ ਨੇ ਜੀ, ਜੀ, ਕਿ ਜੀ, ਉਪ ਰਾਜਪਾਲ ਐਲਜੀ ਚਲਾ ਰਹੇ ਆਪਣੀ ਵੱਖਰੀ ਸਰਕਾਰ, ਹੈ ਨਾ। ਸੋ ਹੂੰ, ਉਸੇ ਤਰ੍ਹਾਂ ਬਿਲਕੁਲ ਉਸੇ ਰਾਹ ਤੇ, ਇਹ 'ਚ ਕੋਈ ਸ਼ੱਕ ਨਹੀਂ ਹੈ ਪ੍ਰਵੀਨ ਜੀ ਕਿ ਜਿੱਦਣ ਦੀ ਕੇਂਦਰ 'ਚ ਬੀਜੇਪੀ ਆਈ ਹੈ, ਜੀ, ਉਦਣ ਦੇ ਜਿੱਥੇ-ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਹੈ, ਹੂੰ, ਉੱਥੇ-ਉੱਥੇ ਰਾਜਪਾਲ ਨੂੰ ਇਹ ਫੂਕ ਛਕਾਈ ਗਈ ਹੈ, ਜਾਂ ਵਾਧੂ ਤਾਕਤਾਂ ਦਿੱਤੀਆਂ ਗਈਆਂ, ਜਾਂ ਇਹ ਥਾਪੜਾ ਦਿੱਤਾ ਗਿਆ ਕਿ ਮੁੱਖ ਮੰਤਰੀ ਵਾਂਗ ਵਿਚਰੋ। ਜੀ, ਜੀ, ਤੇ ਉਹ ਕਰਦੇ ਨੇ। ਉਹ ਸਾਰਾ ਮਤਲਬ ਕਿ ਇਹ ਨਹੀਂਗਾ ਕਿ ਪਹਿਲੇ ਕਾਂਗਰਸੀਆਂ ਦੇ ਸਮੇਂ ਕੁਝ ਨਹੀਂ ਹੋਇਆ, ਇੰਦਰਾ ਦੇ ਸਮੇਂ, ਰਾਜੀਵ ਦੇ ਸਮੇਂ ਨਹੀਂ ਹੋਇਆ, ਸਰਕਾਰਾਂ ਉਸ ਸਮੇਂ ਵੀ ਤੋੜੀਆਂ ਜਾਂਦੀਆਂ ਰਹੀਆਂ, ਉਸ ਸਮੇਂ ਉਲਟਾ ਹੁੰਦਾ ਸੀ ਕਿ ਪਹਿਲਾਂ ਬਾਹਰੋਂ ਸਮਰਥਨ ਦੇ ਦਿੰਦੀ ਸੀ ਕਾਂਗਰਸ, ਜੇ ਕਿਤੇ ਲੰਗੜੀ ਲੂਲੀ ਸਰਕਾਰ ਬਣਾਉਣੀ ਹੈ, ਬਾਅਦ ਚੋਂ ਸਮਰਥਨ ਖਿੱਚ ਕੇ ਫਿਰ ਦੁਬਾਰਾ ਚੋਣਾਂ ਕਰਾ ਲੈਂਦੀ ਸੀ। ਪਰ ਇੱਥੇ ਕਹਿੰਦੇ ਨਾ, ਫਾਰਮੂਲਾ ਹੀ ਸਿੱਧਾ ਕਿ ਜਾਂ ਤਾਂ ਰਾਜਪਾਲ ਨੂੰ ਮੁੱਖ ਮੰਤਰੀ ਵਾਲੀ ਤਾਕਤ ਦੇ ਦਿਓ, ਹੂੰ। ਜਾਂ ਫਿਰ ਅਗਲੇ ਦੇ ਐਮਐਲਏ ਖਰੀਦ ਲਓ। ਸੋ ਇਸ ਰਾਜਪਾਲ ਲਈ ਤਾਂ ਅੱਜ-ਕੱਲ੍ਹ ਐਂ ਬੀਜੇਪੀ ਵਿਚਰ ਤਾਂ, ਰਹੇ ਜਿਵੇਂ ਪ੍ਰਧਾਨ ਹੋਣ ਪਾਰਟੀਆਂ ਦੇ। ਹਾਂ, ਸੋ ਇਸ ਲਈ ਰਾਜਪਾਲ ਵਿਚਰ ਤਾਂ ਇਸੇ ਫੀਲਿੰਗ ਨਾਲ ਰਹੇ ਨੇ ਜਿਵੇਂ ਮਤਲਬ ਪੰਜਾਬ ਦੇ ਮੁੱਖ ਮੰਤਰੀ ਹੋਈ ਹੁਣ। ਜੀ, ਤੇ ਜੀ। ਉਹ ਉਸੇ ਢੰਗ ਤਰੀਕੇ ਨਾਲ ਅਫਸਰਾਂ ਨੂੰ ਵੀ ਲਾਈਨ 'ਚ ਬਿਠਾਉਂਦੇ ਨੇ, ਉਸ ਤਰ੍ਹਾਂ ਪੁੱਛਦੇ ਨੇ। ਤੇ ਜਦੋਂ ਹੂੰ, ਮਤਲਬ ਆਮ ਆਦਮੀ ਪਾਰਟੀ ਨੇ ਮੋੜਵਾਂ ਹਮਲਾ ਕੀਤਾ, ਤਦ ਉਹ ਹੂੰ, ਮਤਲਬ ਕਹਿੰਦੇ ਕਿ ਅੱਛਾ ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਹੁਣ ਪੰਜਾਬ ਦੀ ਹਾਲਤ ਦੇਖ ਕੇ ਚੁੱਪ ਕਰਕੇ ਬੈਠਾ ਰਵਾਂ? ਮੈਂ ਤਾਂ ਨਹੀਂ ਬੈਠਦਾ। ਹੂੰ, ਸੋ ਇਹ ਇਸ ਲਈ ਪੁਰੋਹਿਤ ਹੋਰਾਂ ਦਾ ਜਿੱਥੇ-ਜਿੱਥੇ ਰਿਹਾ ਰਾਜਪਾਲ ਵਾਲਾ ਕਾਰਜਭਾਰ, ਉੱਥੇ ਦੇਖ ਲਓ, ਉੱਥੇ ਸਾਰੇ ਕੁਛ ਏਦਾਂ ਦਾ ਹੀ ਰਿਹਾ ਸਿਸਟਮ ਇਹਨਾਂ ਦਾ। ਸੋ ਇਸ ਲਈ ਹੁਣ ਦੂਜੇ ਦਿਨ ਦੇ ਉਹਨਾਂ ਦੇ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੰਤਰੀਆਂ ਤੱਕ ਨੇ ਉਹਨਾਂ ਤੇ ਸਿੱਧਾ ਹਮਲਾ ਬੋਲਿਆ। ਮਤਲਬ ਠੀਕ ਹੈ। ਅਮਨ ਅਰੋੜਾ ਨੇ ਕੁਝ ਸ਼ਬਦ ਚੁਣ ਕੇ ਉਹਨਾਂ ਤੇ ਹਮਲੇ ਬੋਲੇ। ਉਹ ਸ਼ਬਦ ਉਹੇ ਜਿਹੇ ਨੇ ਜਿਵੇਂ ਨਰਿੰਦਰ ਮੋਦੀ ਤੁਕਬੰਦੀ ਜੋੜਦੇ ਹੁੰਦੇ ਨੇ। ਉਹ ਕਹਿੰਦੇ, ਅਮਨ ਅਰੋੜਾ ਨੇ ਮਤਲਬ ਕਿ ਸਿੱਧਾ ਕਿਹਾ, ਕਹਿੰਦੇ ਜੀ ਇਹ ਇਲੈਕਟਡ ਦੇ ਮੁਕਾਬਲੇ ਸਿਲੈਕਟਡ ਸਰਕਾਰ ਚਲਾ ਰਹੇ ਨੇ। ਠੀਕ ਹੈ। ਇੱਕ ਲੋਕਾਂ ਨੇ ਇਲੈਕਟ ਕੀਤੀ ਸਰਕਾਰ ਆ, ਇੱਕ ਲੋਕਾਂ ਨੇ ਚੁਣ ਕੇ ਭੇਜੀ ਸਰਕਾਰ ਆ, ਦੂਏ ਪਾਸੇ ਇਹ ਥੋਪੇ ਹੋਏ ਨੇ ਤੇ ਉਹ ਹੂੰ, ਸਰਕਾਰ ਚਲਾ ਰਹੇ ਨੇ। ਕਹਿੰਦੇ ਇਲੈਕਟਡ ਦੀ ਥਾਂ ਸਿਲੈਕਟਡ ਸਰਕਾਰ ਚੱਲ ਰਹੀ ਹੈ। ਉਹ ਕਹਿੰਦੇ ਕਿ ਇਹ ਮਤਲਬ ਕਿ ਇੱਕ ਪੈਰਲਲ ਸਰਕਾਰ ਚਲਾਈ ਜਾ ਰਹੀ ਹੈ। ਸੋ ਅਮਰ ਅਰੋੜਾ ਨੇ ਸਿੱਧਾ ਹਮਲਾ ਕੀਤਾ। ਦੂਸਰੇ ਪਾਸੇ ਮਤਲਬ ਕਿ ਰਾਜਪਾਲ ਦੇ ਬਿਆਨ ਨੂੰ ਉਹਨਾਂ ਨੇ ਗੈਰ ਸੰਵਿਧਾਨਕ ਤੱਕ ਕਰਾਰ ਦਿੱਤਾ। ਉਹ ਕਹਿੰਦੇ ਕਿ ਇਹ ਲੋਕਤੰਤਰ ਤੇ ਇੱਕ ਹਮਲਾ ਹੈ, ਮਤਲਬ ਕਿ ਜਿਹੜਾ ਤੰਦਰੁਸਤ ਲੋਕਤੰਤਰ ਹੈ, ਕਹਿੰਦੇ ਕਿ ਉਹਦੇ ਤੇ ਹਮਲਾ ਹੈ। ਤੇ ਇੱਧਰ ਠੀਕ ਹੈ। ਰਾਜਪਾਲ ਕਹਿੰਦੇ ਕਿ ਅੱਛਾ, ਜੇ ਮੈਂ ਝੂਠ ਬੋਲਦਾ ਤਾਂ ਦੱਸ ਦਿਓ, ਫਿਰ ਗਲਤ ਕੀ ਕਿਹਾ ਮੈਂ। ਹੂੰ, ਤੇ ਉਧਰ ਮਤਲਬ ਕਿ ਇਹਨਾਂ ਨੇ ਆਪਣੇ ਪਾਰਟੀ ਦੇ ਬੁਲਾਰੇ ਵੀ ਤਾਰਤੇ। ਕੰਗ ਹੂੰ, ਕਹਿੰਦੇ ਜੀ ਕਿ ਪੰਜਾਬ 'ਚ ਨਸ਼ਾ ਜਾਂ ਤਾਂ ਪਾਕਿਸਤਾਨ ਵਾਲੇ ਪਾਸਿਓਂ ਆਉਂਦਾ ਹੈ, ਜਾਂ ਹੂੰ, ਜਿੱਥੇ-ਜਿੱਥੇ ਬੀਜੇਪੀ ਦੀ ਸਰਕਾਰ ਆ ਉਹਨਾਂ ਸੂਬਿਆਂ ਤੋਂ ਆਉਂਦਾ ਹੈ। ਹੂੰ, ਪੰਜਾਬ 'ਚ ਨਸ਼ਾ ਕਹਿੰਦੇ ਜਾਣ ਕੇ ਭੇਜਦੇ ਨੇ, ਫਿਰ ਬਦਨਾਮ ਕਰਦੇ ਨੇ। ਜੀ। ਤੇ ਉਧਰ ਸਰਸਾ ਕਹਿੰਦੇ ਅੱਛਾ, ਹੂੰ, ਜਦੋਂ ਤੁਸੀਂ ਰੌਲਾ ਪਾਉਂਦੇ ਹੁੰਦੇ ਸੀ, ਹੈਨਾ, ਕਿ ਹੂੰ, ਹਾਂ ਹੂੰ, ਭਾਈ ਪੰਜਾਬ 'ਚ ਨਸ਼ਾ ਹੈ, ਕੈਪਟਨ ਤੋਂ ਰੋਕ ਨਹੀਂ ਹੁੰਦਾ, ਅਕਾਲੀਆਂ ਦੇ ਟਾਈਮ 'ਚ ਵੱਧ ਗਿਆ, ਪੋਸਟਰ ਲਵਾ ਦਿਓ, ਹਾਲੇ ਤੱਕ ਪਰਚੇ ਚੱਲਦੇ ਨੇ, ਮਾਫੀ ਮੰਗੀ ਸੀ ਮਜੀਠੀਏ ਤੋਂ, ਅਜੇ ਸੰਜੇ ਸਿੰਘ ਦਾ ਤਾਂ ਚੱਲੇ ਰਿਹਾ ਮਾਮਲਾ ਮਜੀਠੀਏ ਨਾਲ, ਸੋ ਨਸ਼ੇ ਦਾ ਸੌਦਾਗਰ ਤੱਕ ਕਿਹਾ। ਸੋ ਉਸ ਜੀ, ਸਮੇਂ ਕਹਿੰਦੇ ਪੰਜਾਬ ਬਦਨਾਮ ਨਹੀਂ ਹੁੰਦਾ ਸੀ। ਅੱਜ ਤੁਸੀਂ ਕਹਿ ਰਹੇ ਹੋ ਕਿ ਰਾਜਪਾਲ ਬੋਲ ਰਿਹਾ ਤਾਂ ਪੰਜਾਬ ਬਦਨਾਮ ਹੁੰਦਾ। ਸੋ ਦੋਏ ਪਾਸਿਓਂ ਦੋਏ ਤਰ੍ਹਾਂ ਮਤਲਬ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਮਾਨ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਬਚਾਅ ਪੱਖ ਵਾਲੇ ਪੱਖ ਹੈ, ਕਿਉਂਕਿ ਹੁਣ ਸਰਕਾਰ 'ਚ ਹੂੰ, ਹੋ ਤੁਸੀਂ। ਸਰਕਾਰ 'ਚ। ਹੁਣ ਤੁਸੀਂ ਪੰਜਾਬ ਦਾ ਚੋਲਾ ਉੱਢਣਾ ਚਾਹੁੰਦੇ ਹੋ ਜਦੋਂ ਸਰਕਾਰ ਤੇ ਹਮਲਾ ਹੁੰਦਾ। ਹੂੰ,
ਸੋ ਇਹ ਹਮਲਾ ਸਰਕਾਰ ਤੇ ਹੈ। ਹੂੰ, ਠੀਕ ਹੈ, ਪੰਜਾਬ ਦੇ ਵਿੱਚ ਨਸ਼ਾ ਇਹ ਤਾਂ ਨਹੀਂਗਾ ਕਿ ਜੇ ਕਰਿਆਨੇ ਦੀ ਦੁਕਾਨ ਤੇ ਵਿਕਣ ਲੱਗ ਗਿਆ ਤਾਂ ਆਮ ਆਦਮੀ ਪਾਰਟੀ ਨੇ ਲਾਇਸੈਂਸ ਦਿੱਤੇ ਕੋਈ, ਇਹਨਾਂ ਦੀ ਜੀ, ਜੀ। ਆਉਣ ਤੇ ਤਾਂ ਨਹੀਂ ਸ਼ੁਰੂ ਹੋਇਆ। ਨਸ਼ਾ ਤਾਂ ਹੂੰ, ਬਹੁਤ ਪਹਿਲਾਂ ਦਾ ਪੰਜਾਬ 'ਚ ਘਰ ਕਰ ਚੁੱਕਿਆ। ਹੂੰ, ਕਿਸੇ ਸਮੇਂ ਮਤਲਬ ਕਿ ਰਾਹੁਲ ਗਾਂਧੀ ਨੇ ਜਦੋਂ ਬੋਲੇ ਸਾਰਾ ਪੰਜਾਬ ਤੜਪ ਪਿਆ ਸੀ ਇੱਕ ਵਾਰ ਤਾਂ, ਕਿਹਾ ਜੀ, ਕੀ ਜੀ। ਕਹਿਤਾ। ਸੋ ਪਰ ਇਹਦਾ ਮਤਲਬ ਅੰਦਰ ਕਿਤੇ ਧੁਖ ਰਿਹਾ ਸੀ ਪੰਜਾਬ, ਤੇ ਅੱਜ ਉਹ ਲਾਟ ਬਣ ਕੇ ਮਤਲਬ ਕਿ ਬੁਰੀ ਤਰ੍ਹਾਂ ਜਲ ਰਿਹਾ ਪੰਜਾਬ ਇਸ ਮਾਮਲੇ 'ਚ। ਚਿੱਟੇ ਦੇ ਮਾਮਲੇ ਦੇ ਵਿੱਚ ਜਿਹੀ ਜਿਹੀ ਸਥਿਤੀ ਹੈ, ਕੱਲ ਹੂੰ, ਅੰਮ੍ਰਿਤਸਰ ਦੀ ਇੱਕ ਵੀਡੀਓ ਹੈ, ਗਲੀਆਂ ਦੇ ਵਿੱਚ ਸ਼ਰੇਆਮ ਮੁੰਡੇ ਬੈਠੇ ਨਸ਼ਾ ਲੈ ਰਹੇ ਨੇ। ਸੋ ਹੂੰ, ਕੀ ਕਰੋਗੇ? ਸੋ ਜੀ, ਇਸ ਲਈ ਇਹ ਵੱਡਾ ਚਿੰਤਾ ਦਾ ਵਿਸ਼ਾ ਹੈ, ਨਾ ਕਿ ਰਾਜਨੀਤਿਕ ਵਿਸ਼ਾ। ਹੂੰ, ਅਸੀਂ ਨਹੀਂ ਕਹਿੰਦੇ ਕਿ ਕਿਸੇ ਇੱਕ ਪਾਰਟੀ ਨੇ ਪੰਜਾਬ ਨੂੰ ਨਸ਼ੇ ਤੇ ਲਾਤਾ, ਅਸੀਂ ਨਹੀਂ ਕਹਿੰਦੇ ਕਿਸੇ ਇੱਕ ਵਿਅਕਤੀ ਨੇ ਪੰਜਾਬ ਨੂੰ ਨਸ਼ੇ ਤੇ ਲਾਤਾ, ਅਸੀਂ ਨਹੀਂ ਕਹਿੰਦੇ ਕੋਈ ਇੱਕ ਬੰਦਾ ਨਸ਼ੇ ਦਾ ਧੰਦਾ ਚਲਾ ਰਿਹਾ, ਪਰ ਪਰ ਸਰਕਾਰਾਂ ਚਾਹੁਣ ਤਾਂ ਰੋਕ ਸਕਦੀਆਂ ਪ੍ਰਵੀਨ ਜੀ। ਹਾਂ, ਮੌਕਾ ਸਾਰਿਆਂ ਨੂੰ ਮਿਲਿਆ ਪੁਲਿਸ ਚਾਹਵੇ ਤਾਂ ਰੋਕ ਸਕਦੀ ਹੈ। ਹੂੰ, ਜੇਕਰ ਕੇਂਦਰੀ ਔਰ ਸੂਬੇ ਦੀਆਂ ਏਜੰਸੀਆਂ ਚਾਹੁਣ ਤਾਂ ਨਸ਼ਾ 2 ਦਿਨਾਂ 'ਚ ਰੁਕ ਸਕਦਾ ਹੈ। ਸਵਾਲ ਹੂੰ, ਇੱਛਾ ਸ਼ਕਤੀ ਦੀ ਹੈ। ਨਾ ਉਹ ਇੱਛਾ ਸ਼ਕਤੀ ਕਦੇ ਬਾਦਲਾਂ ਨੇ ਦਿਖਾਈ ਸੀ, ਨਾ ਉਹ ਕੈਪਟਨ ਚੰਨੀ ਨੇ ਦਿਖਾਈ, ਤੇ ਨਾ ਮਾਨ ਸਰਕਾਰ 'ਚ ਨਜ਼ਰ ਆ ਰਹੀ ਹੈ। ਬਿਆਨਬਾਜ਼ੀ ਨਜ਼ਰ ਆ ਰਹੀ ਹੈ। ਸੋ ਜੀ, ਰਾਜਪਾਲ ਜੀ ਕਹਿੰਦੇ ਪੰਜਾਬ 'ਚ ਨਸ਼ਾ ਹੈ, ਤੇ ਹੂੰ, ਆਮ ਆਦਮੀ ਪਾਰਟੀ ਕਹਿੰਦੀ ਜੀ ਬਦਨਾਮ ਕਰ ਰਹੇ ਹੋ ਤੁਸੀਂ, ਆਪਣੀ ਸਰਕਾਰ ਚਲਾ ਰਹੇ ਹੋ। ਇਹ 'ਚ ਕੋਈ ਸ਼ੱਕ ਨਹੀਂ। ਹੂੰ, ਆਪਾਂ ਹੂੰ, ਕੱਲ ਵੀ ਗੱਲ ਕਰਕੇ ਹਟੇ, ਰਾਜਪਾਲ ਬੀਜੇਪੀ ਦੇ ਬੁਲਾਰੇ ਵਜੋਂ, ਬੀਜੇਪੀ ਦੇ ਪ੍ਰਚਾਰਕ ਵਜੋਂ 2024 2027 ਦੇ ਮਿਸ਼ਨ ਨੂੰ ਲੈ ਕੇ ਚੱਲੇ ਨੇ, ਔਰ ਸਰਹੱਦੀ ਖੇਤਰਾਂ ਨੂੰ ਟੱਚ ਕਰਨਾ, ਠੀਕ ਇਹ ਹੈ। ਉਹ ਇਲਾਕਾ ਹੈ ਜਿਹੜਾ ਪੀੜਤ ਵੀ ਹੈ, ਔਰ ਹੂੰ, ਜਿੱਥੇ ਕਿਤੇ ਨਾ ਕਿਤੇ ਹਿੰਦੂ ਸਿੱਖ ਟਕਰਾ ਵੀ ਰਿਹਾ। ਹੂੰ, 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 ਸੋ ਜੀ, ਇਸ ਲਈ ਉਹ ਦੋਈ ਚੀਜ਼ਾਂ ਤੇ ਬੀਜੇਪੀ ਦੀ ਨਜ਼ਰ ਹੈ। ਸੋ ਇਸ ਲਈ ਇਸ ਨੂੰ ਰਾਜਨੀਤਿਕ ਫੇਰੀ ਤਾਂ ਕਿਹਾ ਜਾ ਸਕਦਾ, ਪਰ ਜਿਹੜੇ ਮੁੱਦੇ ਚੱਕੇ ਨੇ ਉਹ ਮੁੱਦੇ ਦਰਕਨਾਰ ਨਹੀਂ ਤੁਸੀਂ ਕਰ ਸਕਦੇ। ਉਹ ਹੂੰ, ਮੁੱਦੇ ਪੰਜਾਬ ਦੀਆਂ ਸਮੱਸਿਆਵਾਂ ਹੈਗੀਆਂ ਨੇ। ਸੋ ਹੂੰ, ਹੁਣ ਤੁਸੀਂ ਉਹਨੂੰ ਕਹੋ ਕਿ ਨਹੀਂ ਜੀ ਪੰਜਾਬ ਨੂੰ ਬਦਨਾਮ, ਪੰਜਾਬ ਨਹੀਂ ਪਾਈ, ਹੋ ਰਿਹਾ ਜਿਹੜਾ ਬਦਨਾਮ ਹੋਣਾ ਸੀ ਉਹ ਤਾਂ। ਜੀ, ਹੁਣ ਜੀ, ਇਹ ਦਾਗ ਧੋਣ ਦਾ ਸਮਾਂ ਹੈ। ਉਹਦੇ ਲਈ ਸਾਰੀਆਂ ਰਾਜਨੀਤਿਕ ਧਿਰਾਂ ਨੂੰ, ਸਾਰੇ ਨੁਮਾਇੰਦਿਆਂ ਨੂੰ, ਸਾਰੇ ਪ੍ਰਸ਼ਾਸਨ ਨੂੰ ਇਕਜੁੱਟ ਹੋ ਕੇ ਤੁਰਨਾ ਪੈਣਾ, ਨਹੀਂ ਤਾਂ ਫਿਰ ਕੱਲ ਨੂੰ ਇਹ ਸਵਾਲ ਉੱਠਦੇ ਰਹਿਣਗੇ ਪ੍ਰਵੀਨ। ਜੀ, ਜੀ। ਸ਼ਰਮਾ ਜੀ, ਗੱਲ ਇਹ ਹੈ ਕਿ ਜਦੋਂ ਕਿਸੇ ਸਮੱਸਿਆ ਦਾ ਹੱਲ ਘੱਟ ਤਲਾਸ਼ਿਆ ਜਾ ਰਿਹਾ ਹੋਵੇ ਤੇ ਉਹਦੇ ਤੇ ਸਿਆਸਤ ਜ਼ਿਆਦਾ, ਉਹਦੇ ਤੋਂ ਸਿਆਸੀ ਲਾਭ ਜ਼ਿਆਦਾ ਲੈ ਰਿਹਾ ਹੋਵੇ, ਫਿਰ ਉਹ ਮਸਲਾ ਬਿਲਕੁਲ, ਸਮਾਜਿਕ ਜਾਂ ਉਹ ਮੁਸੀਬਤ ਨਹੀਂ ਰਹਿੰਦੀ, ਫਿਰ ਉਹ ਮਸਲਾ ਨਹੀਂ ਰਹਿੰਦਾ, ਫਿਰ ਉਹ ਸਿਆਸੀ ਸੰਦ ਬਣ ਜਾਂਦਾ। ਬਿਲਕੁਲ। ਪੰਜਾਬ ਦੇ ਨਸ਼ੇ ਦੇ ਸੰਦਰਭ ਦੇ ਵਿੱਚ ਇਸ ਤਰ੍ਹਾਂ ਹੀ ਹੈ। ਕਦੇ ਬੀਐਸਐਫ ਦੇ ਵਿਰੁੱਧ ਤੁਹਾਨੂੰ ਪਤਾ ਹੈ ਰੋਸ ਮੁਜ਼ਾਹਰੇ ਵੀ ਹੁੰਦੇ ਰਹੇ ਆ ਇੱਥੇ, ਹੂੰ, ਹੂੰ। ਤੇ ਕਦੇ ਮੈਂ ਕਹਿਣਾ ਫਲਾਣ ਨਸ਼ੇ ਦਾ ਬੰਦਾ ਤਸਕਰ ਹੈ ਤੇ ਉਹਦੇ ਤੋਂ ਮਾਫੀਆਂ ਵੀ ਮੰਗੀਆਂ ਗਈਆਂ। ਲੋਕਾਂ ਨੇ ਨਟਾਂਕੀ ਜਿਹੜੇ ਆਹ ਸਾਰਾ ਕੁਛ ਨਾਟਕ ਦੇਖ ਲਿਆ, ਪਰ ਲੋਕਾਂ ਨੂੰ ਹੱਲ ਨਹੀਂ ਮਿਲਿਆ। ਬਿਲਕੁਲ। ਤੁਸੀਂ ਜਦੋਂ ਅੰਮ੍ਰਿਤਸਰ ਦਾ ਜ਼ਿਕਰ ਕਰ ਰਹੇ ਸੀ, ਮੇਰੇ ਉਦੋਂ ਫਰੀਦਕੋਟ ਚੇਤੇ ਆ ਗਿਆ। ਹੂੰ। ਜਦੋਂ ਰੇਲਵੇ ਲਾਈਨਾਂ ਦੇ ਨਸ਼ੇ ਦੀਆਂ, ਜਦੋਂ ਮਾਨ ਸਾਹਿਬ ਦੀ ਸ਼ਾਇਦ ਸਰਕਾਰ ਆਈ ਦੀਆਂ ਹੀ ਗੱਲਾਂ ਹੈ।